ਸਤਿ ਸ਼੍ਰੀ ਅਕਾਲ। ਪੰਜਾਬੀ ਰੇਡੀਓ USA ਵੇਖਣ ਤੇ ਸੁਣਨ ਵਾਲੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਪੰਜਾਬੀ ਰੇਡੀਓ USA ਦਾ ਵਿਸ਼ੇਸ਼ ਪ੍ਰੋਗਰਾਮ ਖਬਰ ਤੇ ਨਜ਼ਰ ਤੁਸੀਂ ਸੁਣ ਰਹੇ ਹੋ। ਇਸ ਪ੍ਰੋਗਰਾਮ ਦੇ ਵਿੱਚ ਖਬਰਾਂ ਦਾ ਵਿਸ਼ਲੇਸ਼ਣ ਹੁੰਦਾ, ਜਿਹੜੀਆਂ ਖਬਰਾਂ ਭਾਰਤ ਤੇ ਪੰਜਾਬ ਦੇ ਨਾਲ ਸਰੋਕਾਰ ਰੱਖਦੀਆਂ ਨੇ ਤੇ ਸਾਡੇ ਨਾਲ ਖਬਰਾਂ ਦਾ ਵਿਸ਼ਲੇਸ਼ਣ ਕਰਨ ਦੇ ਲਈ ਵਿਸ਼ੇਸ਼ ਤੌਰ ਤੇ ਮੌਜੂਦ ਰਹਿੰਦੇ ਨੇ ਮਿੰਟੂ ਗੁਰਸਰੀਆ ਜੀ। ਸੋ ਸਵਾਗਤ ਕਰਦੇ ਹਾਂ ਮਿੰਟੂ ਜੀ ਦਾ, ਤੇ ਫਿਰ ਹੌਲੀ ਹੌਲੀ ਖਬਰਾਂ ਦੇ ਵੱਲ ਵਧਾਂਗੇ। ਸਤਿ ਸ਼੍ਰੀ ਅਕਾਲ ਮਿੰਟੂ ਜੀ। ਮਿੰਟੂ ਜੀ ਸੁਣ ਪਾ ਰਹੇ ਹੋ? ਜੀ ਜੀ, ਸ਼ੁਕਰੀਆ ਜੀ ਗੁਰਪ੍ਰੀਤ ਜੀ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਤੇ ਵੈਸੇ ਵੀ ਮੈਂ ਕਿਹਾ ਅੱਜ ਹੌਲੀ ਹੌਲੀ ਚੱਲਾਂਗੇ ਕਿਉਂਕਿ ਗਾਲੀ ਜਿਹੜਾ ਹੈ ਹੌਲਾ ਹੋ ਗਿਆ, ਗਾਲੀ ਪੈ ਗਿਆ ਜੀ ਛੁੱਟੀਆਂ 'ਚ। ਜੀ ਜੀ, ਆਪਾਂ ਸਹਿਜੇ ਸਹਿਜੇ ਚੱਲਾਂਗੇ ਆਰਾਮ ਦੇ ਨਾਲ ਤੇ ਖਬਰਾਂ ਦਾ ਰੁਖ ਕਰੀਏ। ਹਰ ਖਬਰ ਅੱਜ ਕੱਲ ਤਾਂ ਵੈਸੇ ਪਾਣੀ ਨਾਲ ਹੀ ਜੁੜੀ ਹੋਈ ਹੈ। ਪਾਣੀ ਨੇ ਹਰ ਪਾਸੇ ਮਚਾਇਆ ਹੋਇਆ ਕਹਿਰ, ਤੇ ਰਾਜਸਥਾਨ ਨੂੰ ਪਾਣੀ ਨਾ ਛੱਡਣ ਤੇ ਹੁਣ ਵਿਵਾਦ ਹੋ ਗਿਆ ਜੀ। ਹਾਂਜੀ, ਉਹ ਇੱਕ ਹਿੰਦੀ ਫਿਲਮ ਦੇ ਵਿੱਚ ਗੀਤ ਵੀ ਸੀ ਕਿ ਪਾਣੀ ਰੇ ਪਾਣੀ ਤੇਰਾ ਰੰਗ ਕੈਸਾ, ਜੀ ਜਿਸमें मिल जाओ उस रंग जैसा। ਤਾਂ ਗੱਲ ਹੈ ਕਿ ਪਾਣੀ ਤੇ ਸਿਆਸਤ ਬਹੁਤ ਪੁਰਾਣੀ ਆ। ਹੁਣ ਜੀ ਮੁੱਦਾ ਕੀ ਹੈ ਕਿ ਤੁਸੀਂ ਬੀਤੇ ਦਿਨ ਹੀ ਵੇਖਿਆ ਹੋਣਾ ਕਿ ਜੋ ਰਾਜਸਥਾਨ ਕੈਨਾਲ ਤੇ ਇਸ ਤੋਂ ਇਲਾਵਾ ਸਰਹੰਦ ਫੀਡਰ ਜਿਸ ਨੂੰ ਆਪਾਂ ਕਹਿ ਦਿੰਦੇ ਆ, ਉਹਦੇ 'ਚ ਜੀ ਪਾਣੀ ਪਹਿਲਾਂ ਤੇ ਜਾ ਹੀ ਨਹੀਂ ਸੀ ਰਿਹਾ, ਫਿਰ ਬਹੁਤ ਥੋੜੀ ਮਿਕਦਾਰ 'ਚ ਜਾ ਰਿਹਾ ਸੀਗਾ, ਜਿਹਦੇ ਤੇ ਕਈ ਸਵਾਲ ਕਿੰਤੂ ਪਰੰਤੂ ਹੋਏ। ਬਾਅਦ ਦੇ ਵਿੱਚ ਸਰਕਾਰ ਵੱਲੋਂ ਸਪਸ਼ਟ ਕੀਤਾ ਗਿਆ ਕਿ ਦਰਅਸਲ ਇਹ ਪਹਿਲਾਂ ਦਾ ਪ੍ਰੋਟੋਕਾਲ ਹੈ, ਸਾਡਾ ਕੋਈ ਨਵਾਂ ਅਖਤਿਆਰ ਕੀਤਾ ਨਹੀਂ ਹੈ ਕਿ ਜਦੋਂ ਇਸ ਤਰ੍ਹਾਂ ਪਾਣੀ ਚੜ ਜਾਂਦੇ ਆ, ਨਹਿਰਾਂ ਜਿਹੜੀਆਂ ਨੇ ਉਹ ਬੰਦੀਵਾਰ ਕਰ ਦਿੱਤੀਆਂ ਜਾਂਦੀਆਂ, ਮਤਲਬ ਕਿ ਬੰਦ ਕਰ ਦਿੱਤੀਆਂ ਜਾਂਦੀਆਂ, ਤਾਂ ਕਿ ਸਿਲਟ ਵਗੈਰਾ ਦੀ ਕੋਈ ਸਮੱਸਿਆ ਨਾ ਆਵੇ। ਕਿਤੇ ਇਹ ਨਾ ਹੋਵੇ ਕਿ ਗਾਉਂ ਨਹਿਰ ਟੁੱਟ ਜਾਵੇ ਤੇ ਜਿੱਥੇ ਕਿਤੇ ਪਾਣੀ ਨਹੀਂ ਚੜਿਆ ਹੈਗਾ ਉੱਥੇ ਵੀ ਪਾਣੀ ਚੜ ਜਾਵੇ। ਪਰ ਇਹਦੇ ਵਿੱਚ ਹੁਣ ਸਮੱਸਿਆ ਜਿਹੜੀ ਆ ਗੁਰਪ੍ਰੀਤ ਜੀ ਇੱਕ ਵੱਖਰੀ ਕਿਸਮ ਦੀ ਪੈਦਾ ਹੋ ਗਈ ਆ। ਸਮੱਸਿਆ ਕੀ ਆ ਕਿ ਇੱਕ ਤਾਂ ਚਲੋ ਰਾਜਨੀਤੀ ਤੇ ਚੱਲਦੀ ਆ, ਦੂਸਰਾ ਹੈ ਕਿ ਸੱਚਾਈ ਮੈਂ ਤੁਹਾਨੂੰ ਦੱਸ ਦਿੰਦਾ ਕਿ ਸਾਡੇ ਉਤਲਾ ਜਿਹੜਾ ਏਰੀਆ ਹੈ, ਗੰਗਾਨਗਰ ਤੋਂ ਲੈ ਕੇ ਕੜਸਾਣਾ ਮੰਡੀ ਤੱਕ, ਉਹ ਸਾਰਾ ਹੀ ਸੁੱਕਦਾ ਪਿਆ ਹੈ। ਇੱਧਰ ਜੇ ਤੁਸੀਂ ਇਸ ਏਰੀਏ ਨੂੰ ਵੇਖੋਗੇ, ਫਾਜ਼ਿਲਕਾ, ਅਬੋਹਰ, ਮਲੋਟ, ਜੇ ਮੰਨ ਲਓ 2-4 ਦਿਨ 5 ਦਿਨ ਮੀਂਹ ਨਾ ਪਿਆ ਤਾਂ ਇੱਥੇ ਵੀ ਬਹੁਤ ਜ਼ਿਆਦਾ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਔੜ ਵਾਲਾ ਹਿਸਾਬ ਕਿਤਾਬ ਹੋ ਜਾਣਾ, ਕਿਉਂਕਿ 10 ਦਿਨ ਹੋ ਗਏ ਇੱਥੇ ਮੀਂਹ ਨਹੀਂ ਪਿਆ ਕਈ ਇਲਾਕਿਆਂ 'ਚ। ਹੁਣ ਜਿਹੜੇ ਗਾਂ ਨੇ, ਆਪਣੇ ਤੋਂ ਗਾਂ ਨੇ, ਮਤਲਬ ਕਿ ਅਸੀਂ ਹੱਦ ਜੀ ਤੇ ਬੈਠੇ ਆ, ਸਾਡੇ ਤੋਂ ਕੋਈ 10-20 ਕਿਲੋਮੀਟਰ ਗਾਂ ਰਾਜਸਥਾਨ ਸ਼ੁਰੂ ਹੋ ਜਾਂਦਾ ਹੈ, ਤਾਂ ਉਹ ਹੁਣ ਜਿਹੜੇ ਆ ਉਹ ਖੁਦ ਮੰਗ ਕਰ ਰਹੇ ਨੇ, ਕਿ ਬਈ ਪਾਣੀ ਛੱਡਿਆ ਜਾਣਾ ਚਾਹੀਦਾ ਆ। ਪਰ ਇੱਧਰ ਖਬਰ ਇਹ ਮਿਲਦੀ ਸੀ, ਆਪਣੇ ਮੁੱਖ ਮੰਤਰੀ ਸਾਹਿਬ ਨੇ ਵੀ ਸਪਸ਼ਟ ਕੀਤਾ ਕਿ ਹਰਿਆਣਾ ਤੇ ਰਾਜਸਥਾਨ ਪਾਣੀ ਚਾਹੁੰਦੇ ਹੀ ਨਹੀਂ। ਇਹ ਵੀ ਇੱਕ ਵੱਡਾ ਸਵਾਲ ਆ ਕਿ ਕਿਸਾਨ ਚਾਹੁੰਦੇ ਆ ਤੇ ਸਰਕਾਰਾਂ ਕਿਉਂ ਨਹੀਂ ਚਾਹੁੰਦੀਆਂ। ਚਲੋ ਜਿੰਨਾ ਵੀ 16,000 ਕਿਊਸਿਕ 18,000 ਕਿਊਸਿਕ ਪਾਣੀ ਜਾਂਦਾ ਹੈ, ਘੱਟੋ ਘੱਟ ਫਸਲਾਂ ਤੇ ਬਚਣ ਨਾ। ਠੀਕ ਹੈ, ਪਿੱਛੇ ਕੋਈ ਡੁੱਬਦਾ ਬਚਦਾ ਜਾਂ ਨਹੀਂ, ਇਹ ਤੇ ਹੁਣ ਚਲੋ ਖੁਦਾ ਜਾਣੇ। ਪਰ ਇਹ ਆ ਕਿ ਅਗਲੀਆਂ ਫਸਲਾਂ ਵਗੈਰਾ ਵਾਸਤੇ ਤਾਂ ਤੁਸੀਂ ਉਹ ਨਹਿਰਾਂ ਦੀ ਮੁਰੰਮਤ ਕਰਕੇ ਤੇ ਉਹ ਕੱਢ ਸਕਦੇ ਹੋ, ਪਰ ਉਹ ਕਹਿੰਦੇ ਨੇ ਕਿ ਸਿਲਟ ਜੰਮ ਜਾਏਗੀ। ਤੇ ਹੁਣ ਜੇ ਇਸ ਸਿਲਟ ਨੂੰ ਆਧਾਰ ਮੰਨ ਕੇ ਇੱਕ ਤਰਕ ਸੰਗਤ ਗੱਲ ਕਰੀਏ ਤਾਂ ਗੁਰਪ੍ਰੀਤ ਜੀ, ਮੌਨਸੂਨ ਦਾ ਸੀਜ਼ਨ ਤੇ ਹਾਲੇ 2 ਮਹੀਨੇ ਪਕਾਇਆ ਪਿਆ, 2 ਮਹੀਨੇ ਬਾਕੀ ਪਿਆ। ਦਾ ਮਤਲਬ ਕਿ ਤੁਸੀਂ ਨਹਿਰਾਂ 'ਚ ਪਾਣੀ ਨਹੀਂ ਛੱਡੋਗੇ। ਜੇ ਨਹਿਰਾਂ 'ਚ ਪਾਣੀ ਨਹੀਂ ਛੱਡੋਗੇ ਤੇ ਕੀ ਸਿਲਟ ਨੂੰ ਮੁੜ ਕੇ ਤੁਸੀਂ ਕੀ ਕਰਨਾ, ਉੱਥੇ ਸਿਰ ਤੇ ਲਾਓਗੇ? ਕਿਉਂਕਿ ਗਾਂ ਫਸਲਾਂ ਸੁੱਕ ਜਾਣਗੀਆਂ, ਜਿਹੜੀਆਂ ਅੱਧੀਆਂ ਡੁੱਬ ਗਈਆਂ ਅੱਧੀਆਂ ਸੁੱਕ ਗਈਆਂ, ਫਿਰ ਫਾਇਦਾ ਕੀ? ਤੇ ਜੇ ਬਾਅਦ 'ਚ ਛੱਡ ਦਿਓਗੇ ਤੇ ਕੀ ਫਿਰ ਤੁਸੀਂ ਪਾਣੀ ਪੁਣ ਕੇ ਘੱਲੋਗੇ ਜਿਹਦੇ 'ਚ ਸਿਲਟ ਗਾਰ ਜਾਏਗੀ ਨਹੀਂ? ਤਾਂ ਅਜੀਬ ਜਿਹੀ ਕਨਫਿਊਜ਼ਨ ਹੈ ਇਸ ਮਸਲੇ ਤੇ। ਤਾਂ ਹੁਣ ਇੱਧਰ ਅੱਜ ਧਰਨਾ ਵੀ ਦਿੱਤਾ ਗਿਆ ਸੀਗਾ, ਸ਼ਾਇਦ ਜੋ ਮਤਲਬ ਕਿ ਭਾਰਤੀ ਕਿਸਾਨ ਯੂਨੀਅਨ ਚੜੂਨੀ ਹੈ, ਉਹਨਾਂ ਨੇ ਹਰੀਕੇ ਹੈਡ ਵਰਕਸ ਤੇ ਧਰਨਾ ਵੀ ਲਾਇਆ ਸੀਗਾ ਇਸ ਮੁਤਲਕ ਕਿ ਜੇ ਰਾਜਸਥਾਨ ਨਹਿਰ 'ਚ ਹੁਣ ਪਾਣੀ ਨਹੀਂ ਛੱਡਿਆ ਤਾਂ ਆਉਣ ਵਾਲੇ ਸਮੇਂ 'ਚ ਅਸੀਂ ਪਾਣੀ ਜਾਣ ਹੀ ਨਹੀਂ ਦੇਣਾ। ਉਹ ਕਹਿੰਦੇ ਫਿਰ ਲੋੜ ਹੀ ਨਹੀਂ, ਛੱਡੋ ਹੀ ਨਾ, ਅਸੀਂ ਆਪੇ ਸੰਭਾਲ ਲਵਾਂਗੇ। ਤਾਂ ਇਹ ਖਿੱਚਤਾਨ ਜਿਹੜੀ ਹੈ ਉਹ ਰਾਜਸਥਾਨ ਕੈਨਾਲ ਨੂੰ ਲੈ ਕੇ ਆ। ਜੇ ਆਪਾਂ ਓਵਰਆਲ ਗੱਲ ਕਰੀਏ ਤੇ ਅੱਜ ਵੀ ਦੇਖੋ ਘੱਗਰ ਦਰਿਆ ਜਿਹੜਾ ਉਹ ਮਾਰਖੋਰਾ ਬਣਿਆ ਪਿਆ। ਉਧਰ ਵੈਸੇ ਕਪੂਰਥਲਾ ਤੋਂ ਲੈ ਕੇ ਫਿਰੋਜ਼ਪੁਰ ਤੱਕ ਹਾਲਾਤ ਜਿਹੜੇ ਆ ਉਹ ਸੁਧਰ ਰਹੇ ਨੇ, ਸੁਧਰੇ ਨਹੀਂ, ਇਹ ਨਹੀਂ ਆਪਾਂ ਕਹਿ ਸਕਦੇ ਕਿ ਸੁਧਰ ਗਏ। ਤਾਂ ਇਹ ਆ ਕਿ ਪਾਣੀ ਦਾ ਲੈਵਲ ਘਟ ਰਿਹਾ ਹੈ, ਪਰ
ਉਧਰੋਂ ਅਲਰਟ ਆ ਮੇਰੇ ਖਿਆਲ ਦੇ ਨਾਲ ਯੈਲੋ ਅਲਰਟ ਆ ਸੌਰੀ ਹਿਮਾਚਲ ਵਾਸਤੇ, ਤੇ ਕੁਝ ਆਪਣੇ ਇਲਾਕਿਆਂ 'ਚ ਵੀ ਬਾਰਿਸ਼ ਦੀ ਸੰਭਾਵਨਾ ਹੈ। ਤਾਂ ਇੱਧਰ ਘੱਗਰ ਟੁੱਟਦਾ ਚਾਂਦਪੁਰ ਸਾਈਫਨ ਦੇ ਕੋਲ ਆ ਕੇ, ਯਾਨੀ ਇੱਧਰ ਤੁਸੀਂ ਦੇਖੋਗੇ ਮਾਨਸਾ ਜ਼ਿਲ੍ਹੇ ਦੇ ਜਿਹੜੇ ਪਿੰਡ ਆ ਕੁਲਰੀਆਂ, ਰਿਉਂਦ, ਫਿਰ ਇਸ ਤੋਂ ਇਲਾਵਾ ਬੀਰੇਵਾਲਾ, ਇੱਧਰ ਸਾਰੇ ਪਿੰਡਾਂ ਦੇ ਵਿੱਚ ਆ ਕੇ ਇੱਕ ਖਤਰਾ ਬਣਿਆ ਹੋਇਆ, ਪਾਣੀ ਚੜਿਆ ਹੋਇਆ। ਤਾਂ ਇਧਰੋਂ ਪਾਣੀ ਹਾਲੇ ਵੀ ਮਾਰ ਕਰੀ ਜਾ ਰਿਹਾ। ਤੇ ਬਾਕੀ ਲੋਕ ਬਾਈ ਬਹੁਤ ਸਹਿਯੋਗ ਕਰ ਰਹੇ ਨੇ, ਉਹਦੇ 'ਚ ਕੋਈ ਸ਼ੱਕ ਨਹੀਂ, ਕੋਈ ਦੋ ਰਾਏ ਨਹੀਂ। ਲੋਕਾਂ ਦੀ ਬਾਹ ਫੜ ਰਹੇ ਆ, ਪਰ ਜੋ ਸਰਕਾਰਾਂ ਦਾ ਅਗਾਊ ਪ੍ਰਬੰਧ ਵਾਲਾ ਫਰਜ਼ ਬਣਦਾ ਸੀ, ਉਹ ਤੇ ਤੁਸੀਂ ਵੀ ਵੇਖ ਰਹੇ ਹੋ ਤੇ ਅਸੀਂ ਵੀ ਵੇਖ ਰਹੇ ਹਾਂ ਕਿ ਉਹ ਤੇ ਕੋਈ ਸਵਾਦੀ ਗੱਲ ਨਾ ਹੋਈ। ਉਹ ਤਾਂ ਸਿਆਸਤ ਤੁਹਾਨੂੰ ਪਤਾ ਜਿਸ ਤਰ੍ਹਾਂ ਚੱਲਦੀ ਹੈ, ਪਰ ਸਾਨੂੰ ਹਰਿਆਣੇ ਨਾਲ ਜਿੱਥੇ ਮਿਲ ਕੇ ਕੰਮ ਕਰਨ ਦੀ ਜ਼ਰੂਰਤ ਹੈ, ਉੱਥੇ ਮਿਲ ਕੇ ਅਗਾਊ ਪ੍ਰਬੰਧ ਕਰਨ ਦੀ ਜ਼ਰੂਰਤ ਆ। ਤੇ ਜੋ ਸਾਡੇ ਸੂਬੇ ਦੇ ਵਿੱਚ ਜੋ ਵੀ ਕੰਮ ਹੋਣ ਵਾਲੇ ਆ, ਉਹ ਇੱਥੇ ਕਰਨ ਦੀ ਲੋੜ ਆ। ਤਾਂ ਇਹ ਘਟਨਾਵਾਂ ਕਈ ਵਾਰ, ਇਹ ਘਾਟੇ ਕਈ ਵਾਰ ਬਈ ਸਬਕ ਵੀ ਹੁੰਦੇ ਆ। ਜੇ ਤੁਸੀਂ ਨਹੀਂ ਸਿੱਖਦੇ ਤਾਂ ਫਿਰ ਆਪਾਂ ਕਹਿ ਸਕਦੇ ਹਾਂ ਕਿ ਤੁਸੀਂ ਢੀਠ ਹੋ ਚੁੱਕੇ ਹੋ। ਤਾਂ ਸਾਨੂੰ ਘਾਟਿਆਂ ਤੋਂ ਸਿੱਖਣਾ ਚਾਹੀਦਾ ਹੈ। ਜੀ ਜੀ, ਇਹ ਤਾਂ ਹੈ, ਸਿੱਖਣ ਦੀ ਬੜੀ ਲੋੜ ਹੈ। ਕਈ ਵਾਰ ਅਜਿਹੀਆਂ ਗਲਤੀਆਂ ਬਹੁਤ ਵੱਡੇ ਨੁਕਸਾਨ ਕਰ ਜਾਂਦੀਆਂ ਨੇ। ਸੋ ਅੱਗੇ ਚੱਲੀਏ, ਗੱਲ ਕਰੀਏ ਅਮਿਤ ਸ਼ਾਹ ਹੋਣਾ ਦੀ। ਅਮਿਤ ਸ਼ਾਹ ਨੇ ਅੰਮ੍ਰਿਤਸਰ ਦੇ ਵਿੱਚ ਐਨਸੀਬੀ ਦੇ ਖੇਤਰੀ ਦਫ਼ਤਰ ਦਾ ਨੀਂਹ ਪੱਥਰ ਰੱਖਿਆ ਹੈ ਜੀ। ਐਨਸੀਬੀ ਹੁੰਦੀ ਹੈ ਗੁਰਪ੍ਰੀਤ ਜੀ, ਨਾਰਕੋਟਿਕਸ ਕੰਟਰੋਲ ਬਿਊਰੋ। ਜਿੱਥੇ ਨਾਰਕੋ ਆ ਜਾਏਗਾ ਉੱਥੇ ਆ ਜਾਏਗਾ ਨਸ਼ਾ। ਸਮਝ ਸਕਦੇ ਹੋ ਤੁਸੀਂ ਕਿ ਇਹਨਾਂ ਨੇ ਐਨਸੀਬੀ ਦਾ ਇੱਕ ਖੇਤਰੀ ਦਫ਼ਤਰ ਖੋਲ ਦਿੱਤਾ। ਜਿਵੇਂ ਪਾਸਪੋਰਟ ਮਹਿਕਮਾ ਜਿਹੜਾ ਵਿਦੇਸ਼ ਮੰਤਰਾਲੇ ਤਹਿਤ ਚੱਲਦਾ ਹੈ ਨਾ, ਤਾਂ ਉਹਦੀ ਇੱਕ ਖੇਤਰੀ ਬ੍ਰਾਂਚ ਕਿੱਥੇ ਖੁੱਲ ਜਾਂਦੀ ਹੈ ਜੀ? ਇਹ ਚੰਡੀਗੜ੍ਹ ਆ, ਇਹ ਅੰਮ੍ਰਿਤਸਰ ਆ। ਤਾਂ ਇਹਦਾ ਮਤਲਬ ਕੀ ਹੋਇਆ ਕਿ ਖੇਤਰੀ ਦਫ਼ਤਰ ਇੱਕ ਖੁੱਲ ਗਿਆ ਆਪਣੇ ਪੰਜਾਬ ਦੇ ਵਿੱਚ। ਨਾਰਕੋਟਿਕਸ ਕੰਟਰੋਲ ਬਿਊਰੋ ਦਾ ਇੱਕ ਪਹਿਲਾਂ ਹੀ ਖੇਤਰੀ, ਜਿਹਨੂੰ ਆਪਾਂ ਰੀਜਨਲ ਸੈਂਟਰ ਕਹਿ ਦਿੰਦੇ ਆ, ਉਹ ਪਹਿਲਾਂ ਹੀ ਇੱਥੇ ਹੈਗਾ। ਰੀਜਨਲ ਆਫਿਸ ਕਹਿ ਲਓ, ਸੈਂਟਰ ਕਹਿ ਲਓ, ਉਹ ਚੰਡੀਗੜ੍ਹ ਦੇ ਵਿੱਚ। ਪੰਜਾਬ ਇੰਡੀਆ ਦਾ ਵਾਹਿਦ ਸੂਬਾ ਬਣ ਗਿਆ ਹੈ। ਵਾਹਿਦ ਮਤਲਬ ਇਕਲੌਤਾ, ਕਿ ਜਿੱਥੇ ਦੋ ਰੀਜਨਲ ਇਹਨਾਂ ਦੇ ਆਫਿਸ ਹੋਣਗੇ ਐਨਸੀਬੀ ਵਾਲਿਆਂ ਦੇ। ਤਾਂ ਇਹ ਮੈਂ ਬਹੁਤ ਲੰਮਾ ਸਮਾਂ ਪਹਿਲਾਂ ਹੀ ਦੱਸ ਦਿੱਤਾ ਸੀ ਗੁਰਪ੍ਰੀਤ ਜੀ। ਮੈਂ ਇਹ ਨਹੀਂ ਕਹਿੰਦਾ ਕਿ ਅਸੀਂ ਕੋਈ ਤੋਪਚੀ ਹਾਂ, ਪਰ ਇਹ ਸਾਨੂੰ ਪਤਾ ਲੱਗ ਗਿਆ ਸੀਗਾ ਕਿ ਐਨਸੀਬੀ, ਕਿਉਂਕਿ ਦੱਸ ਦਿੰਦੇ ਇਹਨਾਂ ਦੇ ਅਫਸਰ ਹੀ ਦੱਸ ਦਿੰਦੇ ਆ ਜਿਹੜੇ ਕੋਆਰਡੀਨੇਸ਼ਨ 'ਚ ਹੁੰਦੇ ਨੇ। ਤਾਂ ਇਹ ਸਾਫ਼ ਆ। ਤਾਂ ਇਹ ਹੁਣ ਨੀਤੀ ਘੜ ਕੇ ਆ ਰਹੇ ਆ। ਯਾਨੀ ਦੇਖੋ, ਇਹਨਾਂ ਦੀ ਨੀਤੀ ਜਿਹੜੀ ਆ ਸਪਸ਼ਟ ਮੈਂ ਕਰ ਦੇਵਾਂ ਕਿ ਉਹ ਨੀਤੀ ਹੈਗੀ ਆ 2027 ਵਾਸਤੇ। 2024 ਵਾਸਤੇ ਇੱਕ ਮਾਡਲ ਜ਼ਰੂਰ ਪੇਸ਼ ਕਰਨ ਦਾ ਯਤਨ ਕਰਨਗੇ ਕਿ ਜੋ ਆਰਗੇਨਾਈਜ਼ਡ ਹੈਗਾ ਕ੍ਰਾਈਮ, ਅਤੇ ਇਸ ਤੋਂ ਇਲਾਵਾ ਜੋ ਨਾਰਕੋ ਟੈਰਰਿਜ਼ਮ ਹੈ, ਕਿ ਅਸੀਂ ਉਹਦੇ ਤੇ ਠੱਲ ਪਾ ਸਕਦੇ ਹਾਂ। ਕਿਉਂਕਿ ਇਸ ਇਲਾਕੇ 'ਚ ਚਾਹੇ ਪੰਜਾਬ ਹੋਵੇ, ਹਰਿਆਣਾ ਹੋਵੇ, ਕੁਛ ਹੱਦ ਤੱਕ ਰਾਜਸਥਾਨ ਆ, ਫਿਰ ਯੂਪੀ ਤਾਂ ਚਲੋ ਠੀਕ ਆ, ਉੱਥੇ ਤਾਂ ਉਹਨਾਂ ਨੇ ਬੜੀ ਸਖਤੀ ਕਰ ਦਿੱਤੀ, ਦਿੱਲੀ ਦਾ ਏਰੀਆ। ਤਾਂ ਇਹ ਕੁਝ ਸੂਬੇ ਆ, ਇੱਥੋਂ ਲੈ ਕੇ ਜੇ ਤੁਸੀਂ ਦੇਖੋਗੇ ਤਾਂ ਗੁਜਰਾਤ ਤੱਕ ਅੱਜ ਕੱਲ੍ਹ ਸਿੰਡੀਕੇਟ ਕੰਮ ਕਰਦੇ ਆ। ਤਾਂ ਇਹ ਸਮੱਸਿਆਵਾਂ ਵੱਡੀਆਂ ਨਾ ਹੋ ਜਾਣ, ਇਸ ਕਰਕੇ ਹੀ ਇਹ ਇੱਕ ਰਣਨੀਤੀ ਦਾ ਹਿੱਸਾ ਹੈ। ਤਾਂ ਇਹਦਾ ਮਤਲਬ ਇਹ ਆ ਕਿ ਭਾਜਪਾ ਕੋਲ ਹੁਣ ਕੱਲਾ ਗਵਰਨਰ ਨਹੀਂ ਹੋਏਗਾ, ਐਨਸੀਬੀ ਦੇ ਦੋ ਦਫ਼ਤਰ ਕੰਮ ਕਰਨਗੇ। ਇੱਕ ਤੇ ਬਿਲਕੁਲ ਪੰਜਾਬ ਲਈ ਹੋਏਗਾ, ਬਿਲਕੁਲ ਹੀ ਨਰੋਲ। ਤਾਂ ਇਹਦਾ ਮਤਲਬ ਸਿੱਧਾ ਸਾਦਾ ਇਹ ਆ ਕਿ ਜਿਵੇਂ ਐਨਆਈਏ ਹੁਣ ਸਿੱਧੇ ਤੌਰ ਤੇ ਛਾਪੇਮਾਰੀ ਕਰਦੀ ਆ, ਐਨਸੀਬੀ ਵੀ ਜਿਹੜੀ ਆ ਉਹ ਬਿਨਾਂ ਰੋਕ ਟੋਕ ਖੁੱਲੇ ਰੂਪ ਦੇ ਵਿੱਚ ਕੰਮ ਕਰੇਗੀ। ਪਰ ਸਾਡਾ ਮਤਲਬ, ਉਹ ਜਿਵੇਂ ਆਂਦੇ ਹੁੰਦੇ ਨਾ, ਅੰਬ ਖਾਣੇ ਕਿ ਗਿਟਕਾਂ ਗਿਣਨੀਆਂ। ਸਾਡਾ ਮਕਸਦ ਇਹ ਹੋਣਾ ਚਾਹੀਦਾ ਹੈ, ਸਾਡਾ ਕੰਸਰਨ ਵੀ ਇਹ ਹੋਣਾ ਚਾਹੀਦਾ ਹੈ ਕਿ ਡਰੱਗ ਤੇ ਲਗਾਮ ਕੱਸੀ ਜਾਵੇ। ਪਰ ਡਰੱਗ ਤੇ ਲਗਾਮ ਕਿਸ ਤਰ੍ਹਾਂ ਕੱਸੀ ਜਾ ਰਹੀ, ਆਪਾਂ ਸਰਕਾਰਾਂ ਦਾ ਤਾਂ ਵੇਖਿਆ। ਹੁਣ ਇਹਨਾਂ ਦਾ ਵੀ ਜਲਵਾ ਦੇਖ ਲੈਂਦੇ ਆ ਭਾਈ। ਵੋਟ ਤਾਂ ਕੋਈ ਲੋਕਾਂ ਨੇ ਪਾਉਣੀ ਹੈ ਨਾ। ਇਹ ਤਾਂ ਹੋ ਨਹੀਂ ਸਕਦਾ ਕਿ ਤੁਸੀਂ ਉੱਥੇ ਚਿੱਟਾ ਹਾਥੀ ਇੱਕ ਬਣਾ ਕੇ ਤੇ ਕਹਿ ਦਿਓ ਜੀ ਅਸੀਂ ਨਸ਼ੇ ਦੇ ਖਿਲਾਫ ਲੜਾਈ ਲੜੀ ਆ। ਜੇ ਤੁਸੀਂ ਰਿਜ਼ਲਟ ਦੇਵੋਗੇ ਤੇ ਲੋਕ ਉਹਨੂੰ ਕੰਸੀਡਰ ਵੀ ਕਰਨਗੇ। ਦੇਖਦੇ ਆ ਐਸੀ। ਪਰ ਇੰਟਰਸਟਿੰਗ ਹੈ ਗੁਰਪ੍ਰੀਤ ਜੀ ਇਹ ਚੀਜ਼। ਜੀ, ਜਦੋਂ ਇਸ ਚੀਜ਼ ਦਾ ਐਲਾਨ ਹੀ ਹੋਇਆ ਸੀ, ਇੰਟਰਸਟ ਤਾਂ ਬਹੁਤ ਸਾਰੇ ਲੋਕਾਂ ਨੇ ਉਸ ਸਮੇਂ ਬਹੁਤ ਦਿਖਾਇਆ ਸੀ ਕਿ ਪਤਾ ਨਹੀਂ ਕੀ ਹੋਣ ਜਾ ਰਿਹਾ ਹੈ। ਸੋ ਅੱਗੇ ਚੱਲਦੇ ਆ। ਪੰਜਾਬ ਸਰਕਾਰ ਨੇ ਹਾਦਸੇ ਘਟਾਉਣ ਲਈ ਨਵਾਂ ਉਪਰਾਲਾ ਕੀਤਾ ਹੈ ਜੀ। ਕੀ ਹੈ ਉਹ ਉਪਰਾਲਾ? ਦੇਖੋ, ਇਹ ਸੜਕ ਸੁਰੱਖਿਆ ਦਸਤਾ ਇਹਨਾਂ ਨੇ ਕਾਇਮ ਕੀਤਾ। ਇਹ ਵੈਸੇ ਮੇਰੇ ਖਿਆਲ ਦੇ ਨਾਲ ਅੱਛੀ ਪਹਿਲ ਕਦਮੀ ਆ। ਇਹਦੇ ਚ ਇਹਨਾਂ ਨੇ ਦੱਸਦੇ ਆ ਕਿ ਸ਼ੁਰੂਆਤ ਦੇ ਵਿੱਚ 1300 ਜਿਹੜੇ ਰੋਡ ਸੇਫਟੀ ਫੋਰਸ ਦੇ ਵਿੱਚ ਹੋਣਗੇ, ਸੁਰੱਖਿਆ ਦਸਤੇ ਚ 1300 ਇਹਨਾਂ ਦੀ ਨਫਰੀ ਹੋਏਗੀ। ਤਾਂ ਗੱਲ ਇਹ ਆ ਕਿ ਇਹ ਜਿੱਦਾਂ ਆਪਾਂ ਦੇਖਦੇ ਹੀ ਆ ਪੰਜਾਬ ਦੀਆਂ ਸੜਕਾਂ ਤੇ ਬੜੀ ਰੈਸ਼ ਡਰਾਈਵਿੰਗ ਹੁੰਦੀ ਆ, ਫਿਰ ਖਾ ਪੀ ਕੇ
ਅੱਜ ਵੀ ਤੁਸੀਂ ਦੇਖਿਆ ਹੋਣਾ, ਇੱਕ ਵੀਡੀਓ ਵਾਇਰਲ ਹੋ ਰਿਹਾ ਲੁਧਿਆਣਾ ਦੇ ਵਿੱਚ, ਜਿੱਥੇ ਉਹ ਮੁੰਡੇ ਨੇ 2-3 ਗੱਡੀਆਂ ਠੋਕ ਦਿੱਤੀਆਂ, ਇੰਨਾ ਰੱਜਿਆ, ਪਤਾ ਨਹੀਂ ਕੀ ਗੰਦ ਸਵਾਹ ਖਾਦਾ ਸੂ, ਉਹਦੇ ਤੋਂ ਖਲੋਤਾ ਹੀ ਨਹੀਂ ਜਾਂਦਾ, ਗੱਡੀ ਮਾਰ ਕੇ ਤੇ ਮੁੜ ਕੇ ਜਾਮ ਲਾ ਕੇ ਬਹਿ ਗਿਆ। 10-15 ਮਿੰਟਾਂ ਬਾਅਦ ਪਿਓ ਨੂੰ ਟੈਲੀਫੋਨ ਕੀਤਾ ਪੁਲਿਸ ਵਾਲਿਆਂ ਨੇ, ਕਿਹਾ ਇਹਨੂੰ ਜਾਣ ਨਾ ਦਿਓ, ਮੈਂ ਆਉਣਾ ਪਿਆ। ਪਿਓ ਤੇ ਕੀ ਗੁਜ਼ਰਦੀ ਹੋਵੇਗੀ, ਤੁਸੀਂ ਸੋਚ ਸਕਦੇ ਹੋ ਕਿਸ ਤਰ੍ਹਾਂ ਦੇ ਲਾਂਭੇ ਜਾ ਰਹੇ ਨੇ। ਤਾਂ ਦੂਸਰੇ ਪਾਸੇ ਜੇ ਆਪਾਂ ਹਾਦਸਿਆਂ ਦੇ ਵਿੱਚ ਮੌਤਾਂ ਦੀ ਗਿਣਤੀ ਕਰੀਏ ਤਾਂ ਮੋਟੇ ਤੌਰ ਤੇ ਤੁਸੀਂ ਲਾ ਸਕਦੇ ਹੋ, ਯਾਦ ਰੱਖਣਯੋਗ ਅੰਕੜਾ ਬਣਾ ਲੈਂਦੇ ਆਪਾਂ ਇੱਕ ਐਵਰੇਜ, ਕਿ ਦੇਖੋ ਟੋਟਲ ਜੇ ਆਪਾਂ ਦੇਖੀਏ 4500 5000 ਦੇ ਵਿੱਚ ਸਾਲਾਨਾ ਸਾਡੀ ਸੜਕ ਹਾਦਸਿਆਂ ਦੀ ਮੌਤ ਦਰ ਹੈ। ਮਤਲਬ ਐਵਰੇਜ ਲਾ ਲਓ 12 ਤੋਂ 14-15 ਦਰਜਨ ਤੋਂ ਵੱਧ ਮੌਤਾਂ ਡੇਲੀ ਸਾਡੇ ਸੜਕ ਹਾਦਸਿਆਂ ਦੇ ਵਿੱਚ ਹੋ ਜਾਂਦੀਆਂ ਨੇ। ਤਾਂ ਇਹ ਚੰਗੀ ਗੱਲ ਆ, ਇਸ ਤਰ੍ਹਾਂ ਦੇ ਜੇ ਕਦਮ ਕੋਈ ਚੁੱਕਦਾ ਤੇ ਠੀਕ ਆ, ਪਰ ਗੱਲ ਇਹ ਆ ਕਿ ਠੀਕ ਆ ਕਿ ਇਹ ਸੜਕ ਸੁਰੱਖਿਆ ਦਸਤਾ ਕਾਇਮ ਰਹੇਗਾ, ਜਿੱਦਾਂ ਸ਼ਾਹਰਾਹ ਹੈ, ਚਾਹੇ ਉਹ ਸਟੇਟ ਦਾ ਹੈ ਚਾਹੇ ਉਹ ਨੈਸ਼ਨਲ ਹੈ, ਤਾਂ ਉੱਥੇ ਉਹ ਸਪੀਡ ਚੈੱਕ ਕਰਿਆ ਕਰੇਗਾ। ਜਿਵੇਂ ਕਈ ਵਾਰ ਲੀਡਰ ਭੱਜ ਜਾਂਦੇ ਆ ਤੇ ਮੁੰਡੇ ਖੁੰਡੇ ਬੜੇ ਸ਼ੌਂਕ ਨਾਲ ਪੋਸਟ ਸਵਾਰ ਕੇ ਪਾ ਦਿੰਦੇ ਆ ਕਿ ਫਲਾਣੇ ਐਮਐਲਏ ਦੀ ਸਪੀਡ ਹੋਈ ਚੈੱਕ, ਤਾਂ ਇਹ ਆ ਕਿ ਇਹ ਸਪੀਡ ਚੈੱਕ ਕਰਨਗੇ, ਸਾਰਾ ਕੁਝ ਵੇਖਣਗੇ, ਪਰ ਮਹਦੂਦ ਕਿਤੇ ਕੱਲੇ ਚਲਾਨ ਕੱਟਣ ਤੱਕ ਨਾ ਰਹਿ ਜਾਣ। ਤਾਂ ਇਹ ਆ ਕਿ ਸਾਨੂੰ ਅਵੇਅਰਨੈਸ ਵੀ ਲਿਜਾਣੀ ਚਾਹੀਦੀ ਆ ਲੋਕਾਂ ਤੱਕ, ਕਿਉਂਕਿ ਬਹੁਤੇ ਲੋਕਾਂ ਨੂੰ ਰੂਲਸ ਦਾ ਪਤਾ ਹੀ ਨਹੀਂ, ਸਪੀਡ ਲਿਮਟ ਕਿੱਥੇ ਕਿੰਨੀ ਹੋਣੀ ਚਾਹੀਦੀ ਆ, ਕਿੰਨੇ ਦਾ ਸਾਈਨ ਆ, ਉਹ ਸਾਰੀਆਂ ਚੀਜ਼ਾਂ, ਕਿੱਥੇ ਗੱਡੀ ਸਲੋ ਕਰਨੀ ਆ, ਕਿੱਥੇ ਸਕੂਲ ਆ, ਇਹ ਸਾਰੀਆਂ ਚੀਜ਼ਾਂ ਸਾਨੂੰ ਦਿਖਦੀਆਂ ਹੀ ਨਹੀਂ, ਕਿਉਂਕਿ ਅਸੀਂ ਸਿੱਖੀਆਂ ਹੀ ਨਹੀਂ ਕਿਤੇ। ਡਰਾਈਵਿੰਗ ਲਾਇਸੈਂਸ ਜ਼ਰੂਰ ਬਣ ਜਾਂਦਾ, ਉਹ ਹੁਣ ਥੋੜੀ ਬਹੁਤੀ ਮਾੜੀ ਮੋਟੀ ਫਾਰਮੈਲਿਟੀ ਆ, ਪਹਿਲਾਂ ਤਾਂ ਕੁਝ ਵੀ ਨਹੀਂ ਸੀ। ਸੋ ਅਵੇਅਰਨੈਸ ਕੰਪੇਨ ਵੀ ਸਾਨੂੰ ਚਲਾਉਣੀ ਪਏਗੀ। ਅੱਛਾ ਕਦਮ ਆ, ਜੇ ਕੋਈ ਸਰਕਾਰ ਅੱਛਾ ਕਦਮ ਚੁੱਕਦੀ ਆ ਤਾਂ ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਉਹਨੂੰ ਹੱਲਾਸ਼ੇਰੀ ਦਈਏ, ਪਰ ਰਿਜ਼ਲਟ ਕੀ ਰਹਿਣਗੇ ਉਹ ਤਾਂ ਦੇਖਾਂਗੇ। ਪਰ ਬਹੁਤ ਮੌਤਾਂ ਜਿਹੜੀਆਂ, ਇਹ ਜਿਹੜੀ ਆਪਣੀ ਮੌਤ ਦਰ ਆ ਨਾ ਦਰਜਨ ਤੋਂ ਵੱਧ, ਇਹ ਜੇ ਇੱਕ ਦਿਨ ਦੀ ਦੇਖੀਏ ਤਾਂ ਪੰਜਾਬ ਦੇ ਛੱਡੋ ਕਿ ਪੂਰੇ ਭਾਰਤ ਦੇ ਵਿੱਚੋਂ ਕਈ ਸੂਬਿਆਂ ਤੋਂ ਵਧੇਰੇ ਆ ਜੀ, ਜਾਨੀ ਆਪਣੀ ਵਸੋਂ ਤੇ ਖੇਤਰਫਲ ਦੇਖੀਏ ਤਾਂ ਬਹੁਤ ਥੋੜਾ। ਤੇ ਇਸ ਕਰਕੇ ਜ਼ਰੂਰੀ ਹੈ, ਕਿਉਂਕਿ ਸਾਡੇ ਇੱਥੇ ਦੋਏ ਚੀਜ਼ਾਂ ਨੇ, ਇੱਕ ਤੇ ਓਵਰ ਸਪੀਡ ਬਹੁਤ ਜ਼ਿਆਦਾ, ਦੂਜਾ ਖਾ ਪੀ ਕੇ ਗੱਡੀ ਡਰਾਈਵ ਕਰਦਾ ਤਾਂ ਫਿਰ ਤੁਹਾਨੂੰ ਪਤਾ ਹੀ ਹੈ ਚੱਲਣੀ ਹੈ। ਆ ਪਿੱਛੇ ਜੇ ਉਹਨਾਂ ਨੇ ਭੂਖਣੀਆਂ ਜਿਹੀਆਂ ਦਿੱਤੀਆਂ ਸੀ, ਫੂਕਾ ਮਾਰਦੇ ਸੀ, ਕਹਿੰਦੇ ਵੀ ਉੱਥੇ ਜਦੋਂ ਵੀ ਨਿਕਲਣ ਵਿਆਹ ਸ਼ਾਦੀ ਚੋਂ ਤੇ ਉਹਦੇ ਚ ਭੂਖਣੇ ਜੇ ਚ ਮਾਰੋ ਫੂਕ ਜੀ, ਪਰ ਉਹ ਜਿਹੜਾ ਐਲਕੋਮੀਟਰ ਹੁੰਦਾ ਹੈ, ਪਰ ਬਾਅਦ ਦੇ ਵਿੱਚ ਉਹ ਸਾਰਾ ਜਿਹੜਾ ਸੀਗਾ ਕੰਮਕਾਰ ਇਹਨਾਂ ਦਾ ਉਹ ਉੱਥੇ ਹੀ ਫੁੱਸ ਹੋ ਗਿਆ ਜੀ, ਸਾਰਾ ਜਿਹੜਾ ਕੰਮ ਸੀਗਾ, ਕਿਉਂਕਿ ਉਹ ਮੁਹਿੰਮ ਤਾਂ ਇਹਨਾਂ ਨੇ ਵਿੱਢੀ ਸੀਗੀ, ਮੁਹਿੰਮ ਤਾਂ ਵਿੱਢੀ ਸੀਗੀ, ਪਰੰਤੂ ਉਹ ਫਿਰ ਬਾਅਦ ਚ ਬਹੁਤੀ ਨਹੀਂ ਚੱਲੀ। ਤੇ ਜ਼ਰੂਰਤ ਇਸੇ ਗੱਲ ਦੀ ਹੈ ਕਿ ਭਾਈ ਤੁਸੀਂ ਕੰਪੇਨ ਵੀ ਚਲਾਓ, ਲੋਕਾਂ ਨੂੰ ਅਵੇਅਰ ਵੀ ਕਰੋ, ਤੇ ਇਹ ਅਵੇਅਰਨੈਸ ਜੇ ਸਕੂਲਾਂ ਤੱਕ ਲੈ ਜਾਓ ਤੇ ਬਹੁਤ ਬਿਹਤਰ ਆ ਜੀ। ਇਹ ਤਾਂ ਹੈ, ਬੁਨਿਆਦੀ ਪੱਧਰ ਤੋਂ ਜੇ ਸ਼ੁਰੂਆਤ ਕੀਤੀ ਜਾਊਗੀ ਤਾਂ ਜਦੋਂ ਇੱਕ ਵਾਰੀ ਬੇਸ ਬਣ ਜਾਊਗਾ ਤੇ ਗਲਤੀਆਂ ਦੇ ਚਾਂਸ ਉਹ ਘਟਦੇ ਹੀ ਜਾਣਗੇ। ਫਿਰ ਅੱਗੇ ਗੱਲਬਾਤ ਕਰੀਏ, ਇੱਕ ਕਾਰੋਬਾਰ ਦੇ ਲਈ ਬੱਚੀ ਦੀ ਬਲੀ ਦਿੱਤੀ ਗਈ ਹੈ ਜੀ। ਇਹ ਤੇ ਬੜੀ ਦਿਲ ਦਹਿਲਾਉਣ ਵਾਲੀ ਖਬਰ ਆ, ਤੇ ਬਦਕਿਸਮਤੀ ਦੀ ਗੱਲ ਆ ਗੁਰਪ੍ਰੀਤ ਜੀ, ਆਪਣੇ ਪੰਜਾਬ ਦੇ ਵਿੱਚ ਹਰ ਇੱਕ ਦੂਜੇ ਤੀਜੇ ਮਹੀਨੇ ਇਸ ਤਰ੍ਹਾਂ ਦੀ ਖਬਰ ਜਿਹੜੀ ਆ ਉਹ ਕਿਤੇ ਨਾ ਕਿਤੇ ਸਾਨੂੰ ਸੁਣਨ ਨੂੰ, ਪੜ੍ਹਨ ਨੂੰ, ਵੇਖਣ ਨੂੰ ਮਿਲ ਜਾਂਦੀ ਆ। ਤੇ ਮੂਦਲ ਪਿੰਡ ਆ, ਬੜਾ ਮਸ਼ਹੂਰ ਪਿੰਡ ਆ, ਅੰਮ੍ਰਿਤਸਰ ਦੇ ਬਿਲਕੁਲ ਲਾਗੇ ਆ। ਤਾਂ ਇੱਥੇ 10 ਸਾਲਾ ਬੱਚੀ ਸੁਖਮਨਦੀਪ ਕੌਰ, ਜਿਹਨੂੰ ਗੁੜੀਆ ਕਹਿੰਦੇ ਸਨ ਪਿਆਰ ਦੇ ਨਾਲ, ਤੇ ਇਸ ਮਕਸਦ ਦੇ ਨਾਲ ਰਿਸ਼ਤੇਦਾਰਾਂ ਵੱਲੋਂ ਹੀ ਕਤਲ ਕਰ ਦਿੱਤਾ ਗਿਆ ਕਿ ਮੰਦੇ 'ਚ ਚੱਲ ਰਿਹਾ ਕਾਰੋਬਾਰ ਜਿਹੜਾ ਹੈ ਨਾ ਉਹ ਸੁਧਰ ਜਾਏਗਾ, ਐਸਾ ਤਾਂਤਰਿਕ ਨੇ ਕਹਿ ਕੇ ਇਹਨਾਂ ਨੂੰ ਮਗਰ ਲਾ ਲਿਆ। ਤਾਂ ਇਹ ਸਾਰੀ ਕਹਾਣੀ ਹੈ। ਜਿਹੜਾ ਮਤਲਬ ਕਿ ਏਸੀਪੀ ਹੈ, ਉਹਨਾਂ ਨੇ ਦੱਸਿਆ ਸੁਖਪਾਲ ਸਿੰਘ ਹੋਰਾਂ ਨੇ ਕਿ ਪਿੰਡ ਦਾ ਹੀ ਵਸਨੀਕ ਦਲਬੀਰ ਸਿੰਘ ਤੇ ਉਸ ਦਾ ਪਰਿਵਾਰ ਹਲਵਾਈ ਦਾ ਕੰਮ ਕਰਦਾ, ਜਿਸ ਨੇ ਲੰਘੇ ਮਾਰਚ ਵਿੱਚ ਆਪਣੇ ਇੱਕ ਸਹਿਯੋਗੀ ਡਾਕਟਰ ਨਾਲ ਭਾਈਵਾਲੀ ਕਰਕੇ ਪਿੰਡ ਨੇੜੇ ਇੱਕ ਮੈਰਿਜ ਪੈਲਸ 9,50,000 ਚ ਕਿਰਾਏ ਤੇ ਲਿਆ ਸੀਗਾ। ਤੇ ਜੇ ਕੋਈ ਬੁਕਿੰਗ ਨਾ ਹੋਣ ਕਾਰਨ ਮਤਲਬ ਕਿ ਨਹੀਂ ਚੱਲਦਾ ਜਿੱਦਾਂ, ਤਾਂ ਉਹ ਘਾਟੇ 'ਚ ਚਲਾ ਗਿਆ, ਜਿਸ ਦੇ ਚਲਦਿਆਂ ਦਲਬੀਰ ਸਿੰਘ ਸਮੇਤ ਉਸ ਦਾ ਸਾਰਾ ਪਰਿਵਾਰ ਜਿਹੜਾ ਇੱਕ ਤਾਂਤਰਿਕ ਕੋਲ ਗਿਆ ਤੇ ਉਹਨੇ ਇਹ ਕਿਹਾ ਕਿ ਸ਼ੈਤਾਨ ਨੂੰ ਖੁਸ਼ ਕਰਨ ਵਾਸਤੇ ਕਿਸੇ ਮਾਸੂਮ ਬੱਚੇ ਦੀ ਬਲੀ ਜਿਹੜੀ ਹੈ ਉਹ ਦੇਣੀ ਪਊਗੀ। ਤਾਂ ਦਲਬੀਰ ਸਿੰਘ ਨੇ ਨੇੜੇ ਰਹਿੰਦੇ ਸਕੇ ਭਤੀਜੇ ਗੁਰਪ੍ਰੀਤ ਸਿੰਘ ਤੇ ਉਹਦੀ ਪਤਨੀ ਦੇ ਘਰ ਵਿੱਚ ਮੌਜੂਦ ਨਾ ਹੋਣ ਦਾ ਫਾਇਦਾ ਚੁੱਕ ਕੇ ਇਹ ਬੱਚੀ ਨੂੰ ਜਿਹੜੇ ਖੜ ਕੇ ਤੇ ਉਹਦੀ ਬਲੀ ਦੇ ਦਿੱਤੀ ਆ। ਤਾਂ ਗੱਲ ਇਹ ਆ ਕਿ ਇਹ ਸਾਰੀ ਕਹਾਣੀ ਦੱਸਦੀ ਆ
ਕਿ ਅਸੀਂ 21ਵੀਂ ਸਦੀ ਦੇ ਵਿੱਚ ਤੇ ਜ਼ਰੂਰ ਪਹੁੰਚੇ ਆ, ਪਰ ਜੀ ਮੈਨੂੰ ਲੱਗਦਾ ਕਿ ਕੁਝ ਲੋਕ ਕੰਧਾਂ ਤੋਂ ਕੈਲੰਡਰ ਹੀ ਥੱਲੀ ਗਏ ਆ, ਉਹਨਾਂ ਦੀ ਸੋਚ ਨੇ ਕੋਈ ਥੱਲਾ ਨਹੀਂ ਮੱਲਿਆ, ਉਹ ਉੱਥੇ ਜੀ ਹੀ ਖਲੋਤੀ ਆ। ਤਾਂ ਜੀ ਇਦਾਂ ਗੱਲ ਫੇਰ ਉਹ ਆ ਜਾਂਦੀ, ਉਹ ਜਿਵੇਂ ਸਿੰਗਰ ਉੱਥੇ ਇੱਕ ਬਾਬੇ ਦੇ ਕੋਲ ਵਾਰੀ-ਵਾਰੀ ਜਾਂਦਾ, ਵਾਰੀ-ਵਾਰੀ ਉਹਨੂੰ ਮਾਫੀ ਮੰਗਣੀ ਪੈਂਦੀ ਆ। ਜੀ ਤਾਂ ਹੁੰਦਾ ਕੁਛ ਨਹੀਂ, ਇਹ ਸਾਰਾ ਕੁਛ ਜਿਹੜਾ ਆ ਇਹ ਮਿਹਨਤ ਤੇ ਟਿਕਦਾ ਹੈ। ਤੁਸੀਂ ਇੱਕ ਮਿਹਨਤ ਕਿਸ ਤਰ੍ਹਾਂ ਕਰਦੇ ਹੋ, ਤੁਹਾਡੇ ਡਿਸੀਜਨ ਕਿਸ ਤਰ੍ਹਾਂ ਹੁੰਦੇ, ਤੁਹਾਡੀ ਮੈਨੇਜਮੈਂਟ ਕਿਸ ਤਰ੍ਹਾਂ ਦੀ ਹੈ ਬਿਜ਼ਨਸ ਦੇ ਵਿੱਚ, ਤੁਹਾਡਾ ਵਿਜ਼ਨ ਕਿਹੋ ਜਿਹਾ ਹੈ, 10 ਸਾਲਾਂ ਲਈ 20 ਸਾਲਾਂ ਵਾਸਤੇ ਤੁਸੀਂ ਕਿੱਦਾਂ ਦਾ ਕਾਰੋਬਾਰ ਸੋਚਦੇ। ਤਾਂ ਨਿਰਣੇ ਤਾਂ ਤੁਹਾਡੇ ਗਲਤ ਨੇ, ਹੋ ਸਕਦਾ ਉਹ ਪੈਲਸ ਦੇ ਵਿੱਚ ਕੋਈ ਨੁਕਸ ਹੋਵੇ, ਹੋ ਸਕਦਾ ਸੀਜ਼ਨ ਜਿਹੜਾ ਉਹ ਅੱਛਾ ਨਾ ਗਿਆ ਹੋਵੇ, ਬੱਚੀ ਦਾ ਕੀ ਜੀ ਕਸੂਰ ਆ। ਤੇ ਜੀ ਜੇ ਜੀ ਤਾਂਤਰਿਕ ਇੰਨਾ ਹੀ ਸਹੀ ਹੁੰਦਾ ਤੇ ਹੁਣ ਤੁਸੀਂ ਫਸਦੇ ਕਾਹਤੋਂ, ਹੁਣ ਤੁਹਾਨੂੰ 20-20 ਸਾਲ ਦੀ ਲੱਗੇਗੀ। ਪਹਿਲੀ ਗੱਲ ਤੇ ਹੋ ਸਕਦਾ ਫਾਂਸੀ ਲੱਗ ਜਾਵੇ, ਘੱਟੋ ਘੱਟ 20 ਸਾਲ ਦੀ ਲੱਗਣੀ। ਹੁਣ ਕਹੋ ਕਿ ਤਾਂਤਰਿਕ ਵੀ ਬਚ ਜਾਵੇ, ਤਾਂਤਰਿਕ ਵੀ ਵਿੱਚ ਠੁੱਕੇਗਾ। ਤਾਂ ਬੇਵਕੂਫ ਲੋਕ ਹੈ ਸਾਡੇ ਇੱਥੇ। ਤਾਂ ਤੁਹਾਨੂੰ ਯਾਦ ਹੋਣਾ ਹੈ, ਬਠਿੰਡੇ ਜ਼ਿਲ੍ਹੇ ਦੇ ਵਿੱਚ ਤਾਂ ਇੱਕ ਵਾਰੀ ਉਹ ਰਿਸ਼ਤੇਦਾਰਾਂ ਜੀ ਨੇ, ਮਤਲਬ ਕਿ ਦਾਦੀ ਨੇ ਨਾਲ ਪੋਤਾ ਪੋਤੀ ਦੋਨਾਂ ਦੀ ਬਲੀ ਦੇ ਦਿੱਤੀ ਸੀ ਘਰਦਿਆਂ ਨੇ, ਉਹ ਜੀ ਘਰ ਦੀ ਭੂਆ ਦੇ ਆਖੇ ਲੱਗ ਕੇ। ਤਾਂ ਇਹ ਜਿਹੜੀਆਂ ਗੰਦੀਆਂ ਸੋਚਾਂ ਨੇ ਸਾਡੀਆਂ, ਇਹਨਾਂ ਨੂੰ ਬਦਲ ਦੀ ਜ਼ਰੂਰਤ ਆ। ਬਹੁਤ ਵਹਿਸ਼ੀਆਨਾ ਕੰਮ ਕੀਤਾ ਇਹਨਾਂ ਨੇ। ਜੀ 21ਵੀਂ ਸਦੀ ਚ ਬੇਸ਼ੱਕ ਅਸੀਂ ਆਖਦੇ ਹਾਂ ਕਿ ਅਸੀਂ ਪਹੁੰਚ ਚੁੱਕੇ ਹਾਂ, ਪਰ ਸਾਡੀ ਸੋਚ ਹਾਲੇ ਵੀ ਕਿਤੇ ਪਿੱਛੇ ਹੀ ਫਸੀ ਹੋਈ ਹੈ। ਬਹੁਤ ਘਟੀਆ ਕੰਮ ਹੋਇਆ। ਤੇ ਅੱਗੇ ਚੱਲੀਏ, ਗੱਲ ਆਇਲਟ ਸੈਂਟਰਾਂ ਦੀ ਕਰੀਏ। 250 ਦੇ ਕਰੀਬ ਆਇਲਟ ਸੈਂਟਰਾਂ ਤੇ ਤਾਲੇ ਲੱਗੇ ਨੇ ਜੀ। ਹਾਂਜੀ, ਦੇਖੋ ਆਈਲੈਸ ਸੈਂਟਰਾਂ ਦਾ ਮਸਲਾ ਜਿਹੜਾ ਨਾ ਗੁਰਪ੍ਰੀਤ ਜੀ, ਉਹ ਤੇ ਆਪਾਂ ਨੂੰ ਪਤਾ ਹੀ ਆ ਕਿ ਜੀ ਭਗਵੰਤ ਮਾਨ ਨੇ ਇੱਕ ਹੋਰ ਚੰਗਾ ਕੰਮ ਕੀਤਾ। ਅੱਜ ਤਾਂ ਇਹਨਾਂ ਦੇ ਸਮਰਥਕ ਖੁਸ਼ ਹੋ ਜਾਣਗੇ, ਨਹੀਂ ਤਾਂ ਮੇਰੇ ਨਾਲੋਂ ਨਾਰਾਜ਼ ਹੀ ਚੱਲਦੇ ਰਹਿੰਦੇ ਨੇ। ਜੀ ਜੀ ਕਿਉਂਕਿ ਦੇਖੋ ਇਹ ਵੀ ਇੱਕ ਚੰਗਾ ਕਦਮ ਸੀ, ਕਿਉਂਕਿ ਜਦੋਂ 700 ਸਟੂਡੈਂਟਾਂ ਵਾਲਾ ਮਸਲਾ ਉੱਠਿਆ ਕੈਨੇਡਾ 'ਚ, ਫਿਰ ਇਹ ਤੋਂ ਇਲਾਵਾ ਕੁਝ ਲੜਕੀਆਂ ਜਿਹੜੀਆਂ ਕੁਝ ਖਾੜੀ ਦੇਸ਼ਾਂ 'ਚ ਜਾਂ ਹੋਰ ਦੇਸ਼ਾਂ ਦੇ ਵਿੱਚ ਫਸ ਗਈਆਂ, ਤੇ ਉਹਨਾਂ ਦਾ ਪਤਾ ਲੱਗਿਆ ਕਿ ਕਿਸ ਤਰ੍ਹਾਂ ਉਹਨਾਂ ਦਾ ਸ਼ੋਸ਼ਣ ਹੋਇਆ, ਕਿਸ ਤਰ੍ਹਾਂ ਉਹਨਾਂ ਦੀ ਲੁੱਟ ਖਸੁੱਟ ਹੋਈ, ਕਿਸ ਤਰ੍ਹਾਂ ਉਹਨਾਂ ਨੂੰ ਤੰਗ ਪਰੇਸ਼ਾਨ ਕੀਤਾ ਗਿਆ। ਉਹ ਜੀ ਸਾਰੀਆਂ ਜਦੋਂ ਗੱਲਾਂ ਸਾਹਮਣੇ ਆਈਆਂ, ਤਾਂ ਇਹਨਾਂ ਨੇ ਇੱਕ ਤਰ੍ਹਾਂ ਨਾਲ ਵਿਸ਼ੇਸ਼ ਦਸਤਾ ਬਣਾ ਕੇ ਡਾਟਾ ਇਕੱਠਾ ਕਰਨ ਵਾਸਤੇ ਤੇ ਫਿਰ ਛਾਪੇਮਾਰੀ ਕਰਨ ਵਾਸਤੇ ਕਿਹਾ ਸੀਗਾ ਕਿ ਜੋ ਅਣਅਧਿਕਾਰਤ ਤੌਰ ਤੇ ਏਜੰਟੀ ਕਰਦੇ ਆ, ਸੈਂਟਰ ਚਲਾਉਂਦੇ ਆ, ਤੇ ਜਾਂ ਜਿਹੜੇ ਇਸ ਤਰ੍ਹਾਂ ਦੇ ਨੈਕਸਸ ਆ, ਜਿਹੜੇ ਲੋੜਵੰਦਾਂ ਨੂੰ ਨਿਸ਼ਾਨਾ ਬਣਾ ਕੇ ਉਹਨਾਂ ਦੀਆਂ ਕੁੜੀਆਂ ਜਿਹੜੀਆਂ ਉਹ ਵੱਖ-ਵੱਖ ਦੇਸ਼ਾਂ 'ਚ ਗਾਂ ਖੜ ਕੇ ਸੌਦੇ ਕਰਕੇ ਫਸਾ ਦਿੰਦੇ ਆ, ਉਹਨਾਂ ਸਾਰਿਆਂ ਦਾ ਬਈ ਹੁਣ ਇੱਕ ਵਾਰੀ ਸਮਾਨ ਚੈੱਕ ਕੀਤਾ ਜਾਵੇ ਕਿ ਓਰੀਜਨਲ ਕਿਹਦੇ ਕੋਲ ਆ ਤੇ ਡੁਪਲੀਕੇਸੀ ਕਿਹਦੀ ਆ। ਹੁਣ ਇਹ ਹਾਲ ਬਣਿਆ ਪਿਆ ਹੈ। ਅਸੀਂ ਤੇ ਜੀ ਵੇਖਦੇ ਨਿੱਕੇ ਸ਼ਹਿਰਾਂ 'ਚ, ਉਹ ਜਦੋਂ ਆਉਂਦੇ ਨੇ, ਜਿਵੇਂ ਪੁਰਾਣੇ ਸਮੇਂ 'ਚ ਤੁਸੀਂ ਸ਼ਾਇਦ ਨਹੀਂ ਵੇਖਿਆ ਹੋਏਗਾ, ਉਹ ਕਈ ਵਾਰ ਨਾ ਸਿਹਤ ਮਹਿਕਮੇ ਦੀ ਟੀਮ ਆ ਜਾਂਦੀ ਸੀ ਤੇ ਪਿੰਡ ਦੇ ਵਿੱਚ ਜਿਹੜੇ 2-4 ਡਾਕਟਰ ਹੁੰਦੇ ਸੀ ਨਾ, ਉਹ ਜੀ ਝੋਲਾ ਆਪਦਾ ਕਿਸੇ ਗੁਆਂਢੀ ਦੇ ਘਰੇ ਕੰਧ ਤੋਂ ਸੁੱਟ ਕੇ ਤੇ ਨਿਕਲ ਜਾਂਦੇ ਹੁੰਦੇ ਸੀ। ਉਹ ਜੀ ਇਦਾਂ ਭੱਜਣ ਲੱਗ ਗਏ ਆਈਲੈਸ ਸੈਂਟਰਾਂ ਵਾਲੇ। ਤਾਂ ਕੁੱਲ ਮਿਲਾ ਕੇ ਹੁਣ ਤੱਕ ਦੀ ਜਿਹੜੀ ਰਿਪੋਰਟ ਆ ਕਿ 250 ਆਈਲੈਸ ਕੇਂਦਰਾਂ ਤੇ ਤਾਲਾ ਲਟਕਾ ਦਿੱਤਾ ਗਿਆ। ਫਿਰ ਇਹ ਜੀ ਤੋਂ ਇਲਾਵਾ ਗੁਰਪ੍ਰੀਤ ਜੀ ਬਹੁਤ ਸਾਰੇ ਆਈਲੈਸ ਕੇਂਦਰਾਂ ਨੂੰ ਇਹਨਾਂ ਨੇ ਨੋਟਿਸ ਸਰਵ ਕੀਤਾ। ਤੇ ਇੱਕ ਹੈਰਾਨੀਜਨਕ ਤੱਥ ਮੈਂ ਤੁਹਾਡੇ ਰੂਬਰੂ ਕਰ ਰਿਹਾ ਵਾਂ ਕਿ ਕਈ ਥਾਈਂ ਐਸੇ ਵੀ ਟੀਚਰ ਮਿਲੇ ਨੇ ਜੋ ਆਪ ਆਈਲੈਸ ਨਹੀਂ ਕਰ ਸਕੇ, ਪਰ ਉੱਥੇ ਬੱਚਿਆਂ ਨੂੰ ਪੜ੍ਹਾ ਰਹੇ ਆ। ਇਹ ਸਾਰਾ ਕੁਝ ਚੱਲਦਾ ਪਿਆ। ਇੱਥੇ ਫਰਜ਼ੀ ਆਈਲੈਸ ਵੀ ਹੋ ਜਾਂਦਾ ਹੈ। ਗੁਜਰਾਤ ਦੇ ਵਿੱਚੋਂ ਵੀ ਸਕੈਮ ਫੜਿਆ ਗਿਆ ਸੀ, ਸਾਡੇ ਪੰਜਾਬ 'ਚੋਂ ਵੀ ਸਕੈਮ ਫੜਿਆ ਗਿਆ ਸੀਗਾ, ਪਰ ਇਹਨਾਂ ਨੇ ਵਾਹਵਾ ਅੱਛਾ ਕੰਮ ਕੀਤਾ। ਪਰ ਇਸ ਤਰ੍ਹਾਂ ਦੀ ਡਰਾਈਵ ਜਿਹੜੀ ਆ ਉਹ ਲਗਾਤਾਰ ਚੱਲਦੀ ਰਹਿਣੀ ਚਾਹੀਦੀ ਆ। ਜਿਵੇਂ ਆਪਾਂ ਅੱਗੇ ਗੱਲ ਕੀਤੀ ਆ ਕਿ ਉਹ ਮੈਰਿਜ ਪੈਲਸਾਂ ਦੇ ਸਾਹਮਣੇ ਖੜਨ ਵਾਲਾ 2-4 ਦਿਨ ਤੇ ਕੰਮ ਚੱਲਿਆ, ਪਰ ਬਾਅਦ ਦੇ ਵਿੱਚ ਉਹ ਸਾਰਾ ਫਿਰ ਆਇਆ ਗਿਆ ਹੀ ਹੋ ਗਿਆ। ਜੀ ਸੋ ਅੱਗੇ ਚੱਲੀਏ, ਬੀਬੀਆਂ ਦੇ ਸਫ਼ਰ ਦਾ ਬਕਾਇਆ 250 ਕਰੋੜ ਰੁਪਇਆ ਹੈ ਜੀ ਹਾਲੇ। ਜੀ ਦੇਖੋ, ਉਹ ਜਿਹੜਾ ਬੱਸਾਂ ਦਾ ਸਫ਼ਰ ਆ, ਫ੍ਰੀ ਸਫ਼ਰ, ਉਹ ਤਾਂ ਕਹਿ ਲਓ ਕਿ ਸਫ਼ਰ ਹੀ ਕਰ ਰਿਹਾ ਫਿਰ ਬੱਸਾਂ ਨੂੰ। ਜੀ ਹੁਣ ਰੌਲਾ ਤੇ ਇਹ ਹੈ ਨਾ ਕਿ ਪੈਸਾ ਦੇਣਾ ਸਰਕਾਰ ਨੇ। ਜੇ ਸਰਕਾਰ ਕਿਸੇ ਵੀ ਮਹਿਕਮੇ ਨੂੰ ਪੇਮੈਂਟ ਵਕਤ ਸਿਰ ਨਹੀਂ ਕਰੇਗੀ, ਸਬਸਿਡੀ, ਫਰਜ਼ ਕਰੋ ਇੱਕ ਛੋਟੀ ਜਿਹੀ ਆਪਾਂ ਮਿਸਾਲ ਲੈ ਲੈਂਦੇ ਆ ਕਿ ਆ ਬਿਜਲੀ ਦਾ, ਚਲੋ ਭਗਵੰਤ ਮਾਨ ਹੋਰਾਂ ਨੇ ਸੁੱਖ ਬਣਾਇਆ, ਬਹੁਤ ਸਾਰੇ ਲੋਕਾਂ ਨੂੰ ਜ਼ੀਰੋ ਬਿੱਲ ਆ ਜਾਂਦਾ ਹੈ। ਜੀ ਪਰੰਤੂ ਜੇ ਇਹ ਪੈਸਾ ਦੇਣ ਨਾ ਪਾਵਰਕੌਮ ਨੂੰ, ਤੇ ਪਾਵਰਕੌਮ ਨੂੰ ਕਹਿਣ ਕਿ ਤੁਸੀਂ ਬਈ 24 ਘੰਟੇ ਬਿਜਲੀ ਜਿਹੜੀ ਆ ਲੋਕਾਂ ਨੂੰ ਫ੍ਰੀ ਦੇਣੀ ਆ, ਤੇ ਮੈਨੂੰ ਦੱਸੋ ਬਿਜਲੀ ਕਿੱਥੋਂ ਪਾ ਕੇ ਲੈ ਆਉਣਗੇ ਪਟਾਰੀ 'ਚ? ਬਿਜਲੀ ਤੇ ਜਿਹੜੀ ਆ ਉਹ ਬਣਨੀ ਵੀ ਮੁੱਲ ਦੀ ਆ, ਤੇ ਜੇ ਖਰੀਦਣੀ ਹੈ ਤਦ ਵੀ ਪੈਸੇ ਲੱਗਣਗੇ।
ਤਾਂ ਇਹੀ ਹਾਲ ਆ ਕਿ ਜੇਕਰ ਤੁਸੀਂ ਇਸ ਤਰ੍ਹਾਂ ਚਲਾਓਗੇ ਕੋਈ ਵੀ ਸਹੂਲੀਅਤ, ਕੋਈ ਵੀ ਤੁਸੀਂ ਇਸ ਤਰ੍ਹਾਂ ਦਾ ਵੈਲਫੇਅਰ ਕਰਦੇ ਹੋ, ਤਾਂ ਜਿਹਦੇ ਚ ਜੋ ਸਬਸਿਡੀ ਤੁਸੀਂ ਪੇ ਕਰਨੀ ਆ ਉਹ ਵੇਲੇ ਸਰ ਨਹੀਂ ਕਰੋਗੇ ਤਾਂ ਉਹ ਮਹਿਕਮਾ ਜਿਹੜਾ ਉਹ ਨੰਗ ਹੋ ਜਾਏਗਾ। ਫਿਰ ਉਹ ਗਾਣਾ ਗਾਉਣਗੇ, ਤੇਰੇ ਯਾਰ ਨੂੰ ਤਾਂ ਨੰਗ ਪੁਣੇ ਦਾ ਚੜ ਗਿਆ ਬੁਖਾਰ ਬਲੀਏ, ਤਾਂ ਫਿਰ ਉਹ ਵੀ ਕੰਮ ਹੋ ਜਾਂਦਾ। ਤਾਂ ਇਹ ਨੰਗ ਪੁਣੇ ਦਾ ਫਿਰ ਬੁਖਾਰ ਵੀ ਚੜ ਜਾਂਦਾ। ਤਾਂ ਇਸ ਕਰਕੇ ਉਹ ਰਕਮ ਜਿਹੜੀ ਆ ਇਹ ਵੇਲੇ ਸਿਰ ਨਹੀਂ ਦੇ ਰਹੇ। ਮੈਨੂੰ ਤਾਂ ਇਉਂ ਲੱਗਦਾ ਕਈ ਵਾਰ ਕਿ ਇਹ ਸਾਰਾ ਕੁਝ ਫੇਲ ਹੋ ਜਾਣਾ, ਪਰ ਉਸ ਤੋਂ ਪਹਿਲਾਂ ਇਹ ਦੇਖਿਓ ਕਿ ਜਿਹੜੇ ਨਿੱਜੀ ਬੱਸਾਂ ਵਾਲੇ ਆ ਉਹ ਵੀ ਫੇਲ ਹੋ ਜਾਣਗੇ। ਉਹ ਕਹਿੰਦੇ ਨਾ ਕਿ ਹਮ ਤੋਂ ਡੂਬेंगे ਸਨਮ ਤੁਝੇ ਵੀ ਲੈ ਬੈਠेंगे। तो गल यह कि रौला यह आ कि हुण 250 करोड़ का ਇਹ जे रगड़ा लग्या है, वेले सिर अदायगियां नहीं होंदियां, हौली 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 ये सरकारी बस बह जाएगी। ते ਇਹਦੇ ਨਾਲ ਚੱਲਦੀ ਜਿਹੜੀ ਕੰਪੀਟੀਟਰ ਹੈ ਜਿਹੜੀ ਉਹ ਹੈ ਨਿੱਜੀ ਬੱਸ ਸਰਵਿਸ। ਤੇ ਨਿੱਜੀ ਬੱਸ ਸਰਵਿਸ ਪਹਿਲਾਂ ਹੀ ਘਾਟੇ 'ਚ ਚੱਲ ਰਹੀ ਹੈ ਕਿਉਂਕਿ ਜ਼ਿਆਦਾਤਰ ਸਵਾਰੀ ਇੱਧਰ ਪੈਂਦੀ ਹੈ। ਦਿੱਕਤ ਪਰੇਸ਼ਾਨੀ ਹੈ, ਟੈਕਸ बड़े ज्यादा ने, खर्चे बहुत ने, बहुत ਵਧੇਰੇ ਆ। तो इस करके ਇਹ ਆ ਕਿ ਕਿਤੇ ਇਹ ਨਾ ਹੋਵੇ ਕਿ ਪੈਸਾ ਜੋੜਦਾ ਇੰਨਾ ਬਣ ਜਾਵੇ ਤੁਸੀਂ ਅਦਾ ਨਾ ਕਰੋ ਤੇ ਇਹ ਸਹੂਲੀਅਤ ਵੀ ਜਾਂਦੀ ਲੱਗੇ, ਸਰਕਾਰੀ ਬੱਸ ਵੀ ਜਾਂਦੀ ਲੱਗੇ ਤੇ ਉਧਰੋਂ ਫਿਰ ਜਿਹੜਾ ਨਿੱਜੀ ਖੇਤਰ ਆ, ਨਿੱਜੀ ਸੈਕਟਰ ਉਹ ਵੀ ਬੈਠਾ ਹੋਵੇ ਉਦੋਂ ਤੱਕ। ਤਾਂ ਇਹ ਵੇਖਣ ਦੀ ਜ਼ਰੂਰਤ ਆ। ਦੇਖ ਲਓ ਅੱਧੀ ਟਿਕਟ ਕਰ ਸਕਦੇ ਹੋ, ਕਿਸ ਤਰ੍ਹਾਂ ਕੀਤਾ ਜਾ ਸਕਦਾ। ਪਰ ਮੈਨੂੰ ਲੱਗਦਾ ਇਹ ਸਰਕਾਰ ਚਾਹੁੰਦੀ ਆ ਕਿ ਹੱਥ ਖੜੇ ਕਰ ਦੇਵੇ ਮਹਿਕਮਾ ਤੇ ਫਿਰ ਅਸੀਂ ਬੋਝ ਕੇ ਜੇ ਕੈਪਟਨ ਅਮਰਿੰਦਰ ਸਿੰਘ ਵਾਲੀ ਸਕੀਮ ਇਸ ਨੂੰ ਚੇਂਜ ਕਰ ਦਈਏ। ਪਰ ਜੋ ਵੀ ਹੈ ਜੇ ਸਕੀਮ ਕੋਈ ਵੀ ਦੇਣੀ ਹੈ ਤਾਂ ਤੁਹਾਨੂੰ ਅਦਾਇਗੀ ਤੇ ਕਰਨੀ ਪਏਗੀ। ਤਾਂ ਇਸ ਵਕਤ ਜੇ ਆਪਾਂ ਦੇਖੀਏ ਤਾਂ ਸਰਕਾਰ ਵੱਲ ਤਕਰੀਬਨ ਫ੍ਰੀ ਬੱਸ ਸਫ਼ਰ ਦਾ 250 ਕਰੋੜ ਰੁਪਇਆ ਜਿਹੜਾ ਉਹ ਅਟਕ ਗਿਆ ਤੇ ਪੀਆਰਟੀਸੀ ਕਰਮਚਾਰੀ ਜਿਹੜੇ ਆ ਉਹ ਵਿਚਾਰੇ ਕਈ ਵਾਰ ਵੇਲੇ ਸਿਰ ਤਨਖਾਹ ਨੂੰ ਵੀ ਤਰਸ ਜਾਂਦੇ ਆ। ਜੀ ਸੋ ਆਪਾਂ ਅਕਸਰ ਦੇਖਦੇ ਵੀ ਆ ਕਿ ਜਿਹੜੀਆਂ ਫ੍ਰੀ ਬੱਸ ਸਫ਼ਰ ਵਾਲਾ ਉਹਦੇ ਚ ਰੌਲਾ ਵੀ ਬੜਾ ਪੈਂਦਾ। ਆਏ ਦਿਨ ਬੀਬੀਆਂ ਪੱਗਾਂ ਪਾਈ ਰੱਖਦੀਆਂ, ਕਦੀ ਕਿਸੇ ਦੀ ਮਸ਼ੀਨ ਤੋੜ ਦਿੱਤੀ, ਕਦੀ ਕੁਛ ਹੋ ਗਿਆ, ਕਦੀ ਕੁਛ, ਤੇ ਹਰ ਵਾਰ ਕਿਸੇ ਨਾ ਕਿਸੇ ਬੀਬੀ ਦਾ ਰੌਲਾ ਕਿਸੇ ਨਾ ਕਿਸੇ ਗੱਲੋਂ ਪਿਆ ਹੀ ਰਹਿੰਦਾ। ਸੋ ਅੱਗੇ ਚੱਲੀਏ, ਗੱਲ ਕਰੀਏ ਬੈਂਜਾਮਿਨ ਨੇਤਨਯਾਹੂ ਦੀ। ਇਹਨਾਂ ਦੇ ਵਿਰੋਧ ਚ ਨਿਤਰੇ ਨੇ ਪਾਇਲਟ। ਦੇਖੋ ਇਹ ਬੜਾ ਲੰਮੇਰਾ ਕੰਮ ਚੱਲਦਾ ਪਿਆ ਇਹਨਾਂ ਦਾ। ਦਰਅਸਲ ਕੀ ਹੈ ਕਿ ਇਹਨਾਂ ਨੇ ਕੁਝ ਸੋਧਾਂ ਲੈ ਆਂਦੀਆਂ ਸਨ ਸੁਪਰੀਮ ਕੋਰਟ ਦੀ। ਜਿਵੇਂ ਆਪਣੇ ਇੱਥੇ ਸੁਪਰੀਮ ਕੋਰਟ ਤੇ ਕੇਂਦਰ ਸਰਕਾਰ ਆਮੋ ਸਾਹਮਣੇ ਰਹਿੰਦੀ ਹੈ। ਫਰਜ਼ ਕਰੋ ਇਹ ਇੱਕ ਬਿੱਲ ਲੈ ਆਉਣ ਜਾਂ ਕਾਨੂੰਨ ਲੈ ਆਉਣ ਕਿ ਜਿਹਦੇ ਵਿੱਚ ਇਹ ਕਹਿਣ ਕਿ ਅਸੀਂ ਸੁਪਰੀਮ ਕੋਰਟ ਦਾ ਫੈਸਲਾ ਪਲਟ ਦਿਆਂਗੇ। ਫਰਜ਼ ਕਰੋ ਪਿੱਛੇ ਜੇ ਕੇਜਰੀਵਾਲ ਦੇ ਹੱਕ 'ਚ ਆਇਆ ਸੀਗਾ ਫੈਸਲਾ, ਤਾਂ ਇਹ ਕਹਿਣ ਕਿ ਹਾਂ ਸਾਡੇ ਕੋਲ ਤਾਂ ਇੱਕ ਐਸਾ ਕਾਨੂੰਨੀ ਹਥਿਆਰ ਹੋਏਗਾ ਕਿ ਜੇ ਤੁਸੀਂ ਸਾਡੇ ਉਲਟ ਕੋਈ ਫੈਸਲਾ ਦਿੱਤਾ, ਜੇ ਸਾਨੂੰ ਠੀਕ ਨਹੀਂ ਹੈ ਸਰਕਾਰ ਦੇ ਤੌਰ ਤੇ, ਤਾਂ ਅਸੀਂ ਉਸ ਨੂੰ ਬਦਲ ਸਕਣ ਦੀ ਸ਼ਕਤੀ ਰੱਖਦੇ ਹਾਂ। ਤਾਂ ਇਹ ਰੌਲਾ ਹੈ ਮੇਨਲੀ। ਤਾਂ ਹੋਰ ਵੀ ਕਈ ਨੇ ਛੋਟੇ ਮੋਟੇ, ਪਰ ਯਾਨੀ ਸੁਪਰੀਮ ਕੋਰਟ ਦੀਆਂ ਸ਼ਕਤੀਆਂ ਜਿਹੜੀਆਂ ਉਹਨਾਂ ਨੂੰ ਘੱਟ ਕਰਨ ਦਾ ਵਿਰੋਧ ਹੈ। ਤਾਂ ਇਹਦੇ ਵਿੱਚ 200 ਤੋਂ ਵਧੇਰੇ ਜਿਹੜੇ ਇਹਨਾਂ ਦੇ ਫਾਈਟਰ ਪਾਇਲਟ ਆ ਉਹਨਾਂ ਨੇ ਚੇਤਾਵਨੀ ਦਿੱਤੀ ਆ ਕਿ ਜੇਕਰ ਪੀਐਮ ਨੇਤਨਯਾਹੂ ਆਪਣੀ ਜਿੱਦ ਨਹੀਂ ਛੱਡਦੇ, ਮਤਲਬ ਕਿ ਉਹ ਇਹਨਾਂ ਚੀਜ਼ਾਂ ਨੂੰ ਰਿਫਾਰਮਸ ਦਾ ਨਾਂ ਦੇ ਕੇ ਜੇਕਰ ਲਾਗੂ ਕਰਨ ਤੋਂ ਪਿੱਛੇ ਨਹੀਂ ਹਟਣਗੇ ਤਾਂ ਫਿਰ ਅਸੀਂ ਸਮੂਹਿਕ ਤੌਰ ਤੇ ਅਸਤੀਫਾ ਦੇ ਦੇਵਾਂਗੇ। ਤਾਂ ਮਜਬੂਰੀ ਦੇ ਵਿੱਚ ਦੱਸਦੇ ਆ ਕਿ ਹੁਣ ਇਜ਼ਰਾਈਲੀ 에ਅਰ ਫੋਰਸ ਜਿਹੜੀ ਹੈ ਉਹ ਰਿਜ਼ਰਵ ਵਲੰਟੀਅਰ ਪਾਇਲਟ ਜਿਹੜੇ ਆ ਉਹਨਾਂ ਤੇ ਨਿਰਭਰ ਹੋ ਸਕਦੀ ਆ। ਤਾਂ ਇਹ ਬਹੁਤ ਵੱਡੀ ਖਬਰ ਆ, ਛੋਟੀ ਖਬਰ ਨਹੀਂ। ਪਰ ਤੁਸੀਂ ਦੇਖੋ ਇੰਡੀਆ ਦਾ ਜਿਹੜਾ ਦੋਸਤ ਹੈ ਇਜ਼ਰਾਈਲ, ਪੂਰੀ ਦੁਨੀਆ 'ਚ ਜਿਹਦਾ ਡੰਕਾ ਵੱਜਦਾ, ਤਾਂ ਉੱਥੇ ਜਦੋਂ ਸੁਪਰੀਮ ਕੋਰਟ ਦੀਆਂ ਸ਼ਕਤੀਆਂ ਘੱਟ ਕਰਨ ਦਾ ਵੇਲਾ ਆ ਤਾਂ ਲੋਕ ਤੇ ਖੁਦ ਪਾਇਲਟ ਤੱਕ, ਖੁਦ ਫੌਜ ਦੇ ਵਿੱਚ ਵੀ ਕੁਝ ਹੱਦ ਤੱਕ ਵਿਰੋਧ ਹੈਗਾ, ਤਾਂ ਲੋਕ ਉੱਠੇ ਆ। ਪਰ ਇੱਥੇ ਕਈ ਵਾਰ ਸਾਡੀਆਂ ਸੰਸਥਾਵਾਂ ਨੂੰ ਕਿਵੇਂ ਗੁੱਛੂ ਕੀਤਾ ਜਾਂਦਾ ਤੇ ਇੱਥੇ ਤੇ ਕੋਈ ਡਰਦਾ ਚੂੰ ਹੀ ਨਹੀਂ ਕਰਦਾ। ਸਾਰੇ ਸ਼ੋਈ ਮੋਈ ਮੈਂ ਡਰਦੀ ਰੱਬ ਰੱਬ ਕਰਦੀ ਤੇ ਲੋਕੀ ਕਹਿੰਦੇ ਸ਼ੋਈ ਮੋਈ। ਜੀ ਜੀ ਇਹ ਤਾਂ ਹੈ। ਸੋ ਕਿਤੇ ਨਾ ਕਿਤੇ ਉੱਥੇ ਦੇ ਲੋਕ ਵੱਧ ਸੁਹਿਰਦ ਹੋਣਗੇ, ਇਹ ਗੱਲ ਕਹਿ ਸਕਦੇ ਆ ਆਪਾਂ, ਜਿਹੜੇ ਆਪਣੇ ਹੱਕਾਂ ਨੂੰ ਜਾਣਦੇ ਨੇ, ਸੁਪਰੀਮ ਕੋਰਟ ਦੀ ਪਾਵਰ ਨੂੰ ਜਾਣਦੇ ਨੇ, ਕਿ ਉਹਨਾਂ ਨੂੰ ਪਤਾ ਹੈ ਕਿ ਉਹ ਯਹੂਦੀ ਨੇ ਸਾਰੀ ਦੁਨੀਆ ਦੀ ਬੈਂਕਿੰਗ ਪ੍ਰਣਾਲੀ ਨੂੰ, ਯੂਨੀਵਰਸਿਟੀਆਂ ਨੂੰ ਸੰਭਾਲਣ ਵਾਲੇ ਉਹੀ ਲੋਕ ਨੇ। ਜ਼ਕਰਬਰਗ ਵੀ ਉਹੀ ਜੇ, ਯਹੂਦੀ ਜੇ, ਫੇਸਬੁੱਕ ਹੈ ਜਿਹਦੀ। ਤਾਂ ਗੱਲ ਇਹ ਆ ਕਿ ਬਈ ਅਸਲ ਦੇ ਵਿੱਚ ਜਿਹੜਾ ਯਹੂਦੀਆਂ ਦਾ ਨਾ, ਉਹਨਾਂ ਦਾ ਸੋਚ ਦਾ ਦਾਇਰਾ ਬੜਾ ਵਿਸ਼ਾਲ ਹੈ। ਉਹਨਾਂ ਨੇ ਆਪਣਾ ਜਿਸ ਤਰ੍ਹਾਂ ਇਹ ਮੁਲਕ ਆਬਾਦ ਕੀਤਾ
ਉਹਨਾਂ ਨੂੰ ਪਤਾ ਹੈ ਜੀ ਕਿੰਨੇ ਜਫਰ ਜਾਲਣੇ ਪਏ। ਇਹਨਾਂ ਦਾ ਕੀ ਹੈ, ਨੇਤਨਯਾਹੂ ਤੇ ਤਾਂ ਖੁਦ ਤੇ ਕਰਪਸ਼ਨ ਦੇ ਦੋਸ਼ ਹੈ। ਜੀ ਉਹਨੂੰ ਪਤਾ ਕੱਲ ਨੂੰ ਮੈਂ ਫਸ ਜਾਵਾਂਗਾ। ਕੀ ਪਤਾ ਆਪਣੇ ਬਚਾਅ ਨੂੰ ਹੀ ਤਿਆਰੀ ਪਹਿਲਾਂ ਹੀ ਕਰ ਲਈ ਹੋਵੇ। ਜੀ 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 ਸੋ ਮਿੱਟੂ ਜੀ, ਤੁਸੀਂ ਸਿਹਤਯਾਬ ਨਾ ਹੋਣ ਦੇ ਬਾਵਜੂਦ ਵੀ ਇੰਨਾ ਸਮਾਂ ਦਿੱਤਾ, ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਸਤਿ ਸ੍ਰੀ ਅਕਾਲ। ਜੀ ਸਤਿ ਸ੍ਰੀ ਅਕਾਲ। ਸੋ ਇਹ ਸਨ ਸਾਡੇ ਨਾਲ ਮਿੰਟੂ ਗੁਰਸਰੀਆ ਜੀ, ਜਿਨ੍ਹਾਂ ਨੇ ਪ੍ਰੋਗਰਾਮ ਖਬਰ ਤੇ ਨਜ਼ਰ ਵਿੱਚ ਚਾਨਣਾ ਪਾਇਆ ਖਬਰਾਂ ਤੇ ਤੁਸੀਂ ਇਸ ਪ੍ਰੋਗਰਾਮ ਨੂੰ ਸੁਣਿਆ। ਪ੍ਰੋਗਰਾਮ ਤੁਹਾਨੂੰ ਕਿਹੋ ਜਿਹਾ ਲੱਗਿਆ? ਤੁਸੀਂ ਆਪਣੇ ਵਿਚਾਰ, ਰਾਏ, ਟਿੱਪਣੀਆਂ ਸਾਡੇ ਨਾਲ ਸੋਸ਼ਲ ਮੀਡੀਆ ਪਲੇਟਫਾਰਮਸ ਦੇ ਜ਼ਰੀਏ ਫੇਸਬੁੱਕ ਅਤੇ YouTube ਤੇ ਕਮੈਂਟ ਕਰਕੇ ਸਾਡੇ ਨਾਲ ਸਾਂਝਾ ਕਰ ਸਕਦੇ ਹੋ। ਤੇ ਜੇਕਰ ਪ੍ਰੋਗਰਾਮ ਤੁਹਾਨੂੰ ਚੰਗਾ ਲੱਗਦਾ ਹੈ ਤਾਂ ਆਪਣੇ ਸਾਥੀਆਂ ਦੇ ਨਾਲ ਇਸ ਪ੍ਰੋਗਰਾਮ ਨੂੰ ਸਾਂਝਾ ਕਰਨਾ ਬਿਲਕੁਲ ਨਹੀਂ ਭੁੱਲਣਾ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਪ੍ਰੋਗਰਾਮਾਂ ਦੀ ਲਗਾਤਾਰਤਾ ਬਰਕਰਾਰ ਹੈ। ਤਦ ਤੱਕ ਲਈ ਧੰਨਵਾਦ। ਸਤਿ ਸ੍ਰੀ ਅਕਾਲ।